ਹੁਣ ਮੋਦੀ ਜਿਹੜਾ ਹੈ ਉਸ ਬਿਹਾਰ ਦੇ ਵਿੱਚ ਜਿਹੜਾ ਖਲੋ ਕੇ ਕਹਿ ਰਿਹਾ ਇੰਡੀਆ ਇਜ਼ ਏ ਡੈਮੋਕ੍ਰੇਸੀ ਬਿਕੋਜ਼ ਵੀ ਬਿਲੀਵ ਇਨ ਸਮਨਜस्य। ਸਾਨੂੰ ਬਾਹਰ ਵਾਲੇ ਅਕਸਰ ਇਹ ਕਹਿੰਦੇ ਨੇ ਕਿ ਤੁਸੀਂ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਹੋ। ਆਈ ਵੁੱਡ ਲਾਈਕ ਕੰਟਰੀਮੈਨ ਟੂ ਰਿਮੈਂਬਰ that we are not just the largest, India is the mother of our democracy. Many people say that democracy came to India because of Western influence. कुछ लोग कहते हैं कि पश्चिमी मुल्कों करके साढ़े जमहूरियत आई। By doing so, they undermine the legacy. क्योंकि उन्हें कहा जी ये कह के जिहड़ा वो साडी legacy विरसे नूं छुटियाण दी कोशिश कर रहे हैं। Modi government's approach to the judiciary smacks of 3 I's and equally 3S approach. Judiciary ਨੂੰ ਇੰਟੀਮੀਡੇਟ ਕਰਕੇ ਰੱਖਿਆ ਹੋਇਆ ਹੈ, ਇੰਟਰਫੀਅਰ ਕਰ ਰਹੇ ਨੇ ਐਂਡ ਇਨਫਲੂਐਂਸ ਤਾਂ ਇਹੀ ਹੈ ਕਿ ਭਾਈ ਹੁਣ ਜਿਹੜਾ 400 ਤੋਂ ਜ਼ਿਆਦਾ ਜੱਜਾਂ ਦੀਆਂ ਅਸਾਮੀਆਂ ਖਾਲੀ ਪਈਆਂ ਤਾਂ ਕਿ ਜਿਹੜੇ ਸੀਨੀਅਰ ਨੇ ਉਹ ਰਿਟਾਇਰ ਹੋ ਜਾਣ, ਉਹਨਾਂ ਦੀ ਕੋਈ ਪ੍ਰਮੋਸ਼ਨ ਨਹੀਂ ਹੈ, ਅੱਗੋਂ ਲਿਆਣੇ ਨਹੀਂ ਨੇ, ਆਪਣੇ ਦੁਮ ਛੱਲੇ ਲਿਆਣੇ ਨੇ ਔਰ ਸਿੱਧੇ ਤੌਰ ਤੇ ਇਨਫਲੂਐਂਸ ਕਰਨ ਦੀ ਲਾਈਨ। Trinamool Congress National General Secretary Abhishek Banerjee attacked Bharatiya Janata Party, claiming that it will face Sri Lanka and Afghanistan-like protests by people because of the steady hike in fuel prices in the country. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ। ਅੱਜ ਦੇ ਦੂਸਰੇ ਅਹਿਮ ਇਸ਼ੂ ਦੇ ਨਾਲ, ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਹਵਾਲੇ ਨਾਲ ਕਿ ਭਾਰਤ ਵਿੱਚ ਜਮਹੂਰੀਅਤ ਦੇ ਨਾਂ ਤੇ ਜ਼ੁਲਮ ਦੀ ਜਿਹੜੀ ਚੱਕੀ ਹੈ ਜ਼ੋਰਦਾਰ ਅੰਦਾਜ਼ ਵਿੱਚ ਚੱਲ ਰਹੀ ਹੈ। ਪਰ ਸਤਮ ਜ਼ਰੀਫੀ ਦੇਖੋ ਕਿ ਮੋਦੀ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਦੁਨੀਆ ਭਾਰਤ ਨੂੰ ਸੰਸਾਰ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਕਹਿੰਦੀ ਹੈ, ਪਰ ਭਾਰਤ ਤਾਂ ਇਸ ਤੋਂ ਵੀ ਅੱਗੇ ਜਾ ਕੇ ਮਦਰ ਆਫ ਆਲ ਡੈਮੋਕ੍ਰੇਸੀਜ਼ ਹੈ। ਮੋਦੀ ਅਨੁਸਾਰ ਭਾਰਤ ਨੇ ਦੁਨੀਆ ਨੂੰ ਡੈਮੋਕ੍ਰੇਸੀ ਦਾ ਸਬਕ ਪੜ੍ਹਾਇਆ ਹੈ, ਪੱਛਮੀ ਦੁਨੀਆ ਨੇ ਨਹੀਂ। ਵਾਹ ਜੀ ਮੋਦੀ ਵਾਹ, ਕਿਆ ਬਾਤਾਂ ਤੁਹਾਡੀਆਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਵੇਂ ਅਸੀਂ ਪਹਿਲੇ ਸੈਗਮੈਂਟ 'ਚ ਡਿਸਕਸ ਕੀਤਾ ਹੈ ਕਿ ਬੁੱਧ ਧਰਮ ਦਾ ਸ਼ਾਸਤਰ ਔਰ ਸ਼ਸਤਰ ਦੋਨਾਂ ਦੇ ਨਾਲ ਜਿਹੜਾ ਖਾਤਮਾ ਕਰਕੇ, ਸ਼ਾਸਤਰ ਜਿਵੇਂ ਅਸੀਂ ਗੱਲ ਕੀਤੀ, ਜੇ ਬੁੱਧ ਨੇ ਬ੍ਰਾਹਮਣ ਨੂੰ ਬਿਲਕੁਲ ਰਿਜੈਕਟ ਕੀਤਾ ਸੀ, ਅਵਤਾਰਵਾਦ ਨੂੰ ਰਿਜੈਕਟ ਕੀਤਾ ਸੀ, ਤੇ ਬ੍ਰਾਹਮਣਾਂ ਨੇ ਇਹ ਐਲਾਨ ਦਿੱਤਾ ਕਿ ਬੁੱਧ ਵੀ ਵਿਸ਼ਨੂੰ ਦਾ ਅਵਤਾਰ ਹੈ ਔਰ ਜਿਹੜਾ ਬੁੱਤ ਪ੍ਰਸਤੀ ਦੇ ਖਿਲਾਫ ਬੁੱਧ ਬੋਲਿਆ ਉਸੇ ਹੀ ਬੁੱਧ ਦੀ ਮੂਰਤੀ ਬਣਾ ਕੇ ਮੰਦਿਰ 'ਚ ਰੱਖ ਦਿੱਤੀ, ਉਹਦੀ ਪੂਜਾ ਸ਼ੁਰੂ ਕਰ ਦਿੱਤੀ। ਔਰ ਇਸੇ ਤਰੀਕੇ ਨਾਲ ਇੱਕ ਇੱਕ ਕਰਕੇ ਐਸੇ ਰਿਚੁਅਲ ਜਿਹੜੇ ਕਰਮ ਕਾਂਡ ਨੇ ਉਹ ਬੁੱਧ ਧਰਮ ਦੇ ਵਿੱਚ ਲੈ ਆਉਂਦੇ ਕਿ ਉਹਨਾਂ ਦੇ ਵਿੱਚ ਫਰਕ ਲੱਗਣਾ ਹੀ ਬੰਦ ਹੋ ਗਿਆ ਜਾਂ ਦੱਸਣਾ ਬੰਦ ਹੋ ਗਿਆ ਵੀ ਇਹਨਾਂ 'ਚ ਫਰਕ ਕੀ ਹੈ। ਫਿਰ ਇਹੀ ਹੁੰਦਾ ਜੀ ਸਾਰੇ ਇੱਕੋ ਹੀ ਨੇ ਜੀ, ਸਭ ਇੱਕੋ ਹੀ ਨੇ ਜੀ। ਫਿਰ ਅਸੀਂ ਦੇਖਦੇ ਹਾਂ ਵੀ ਸ਼ੰਕਰਾਂ ਦਾ ਜ਼ਮਾਨਾ ਆਇਆ ਔਰ ਉਹਨੇ ਕਿਵੇਂ ਜਿਹੜਾ ਵਾਇਲੈਂਸ ਦੇ ਨਾਲ ਜੋ ਨਵੰਬਰ 84 'ਚ ਸਿੱਖਾਂ ਦੇ ਖਿਲਾਫ ਕੀਤਾ ਗਿਆ, ਜੋ ਜੂਨ 84 'ਚ ਸਟੇਟ ਪਾਵਰ ਨਾਲ ਕੀਤਾ ਗਿਆ, ਜੋ ਮੁਸਲਮਾਨਾਂ ਦੇ ਖਿਲਾਫ ਗੁਜਰਾਤ 'ਚ ਕੀਤਾ ਗਿਆ 2002 'ਚ, ਔਰ ਅੱਜ ਭਾਰਤ ਭਰ 'ਚ ਮੁਸਲਮਾਨਾਂ, ਈਸਾਈਆਂ, ਦਲਿਤਾਂ, ਸਿੱਖਾਂ ਨਾਲ ਕੀਤਾ ਜਾ ਰਿਹਾ। ਇਹੀ ਤੌਰ ਤਰੀਕੇ ਸ਼ੰਕਰਾਂ ਦੇ ਰਾਹੀਂ ਔਰ ਉਸ ਵੇਲੇ ਦੇ ਜਿਹੜੇ ਰਾਜੇ ਜਿਨ੍ਹਾਂ ਨੇ ਧੋਖੇ ਨਾਲ ਬੋਧੀ ਰਾਜਿਆਂ ਨੂੰ ਮਾਰਿਆ, ਕਿਸੇ ਨੂੰ ਸੁੱਤੇ ਪਏ, ਕਿਸੇ ਨੂੰ ਸਰਾਣੇ ਨਾਲ ਸਾਹ ਘੁੱਟ ਦਿੱਤਾ ਔਰ ਰਿਵੋਲਟ ਕਰਾ ਦਿੱਤਾ, ਕਿਉਂਕਿ ਬੁੱਧ ਧਰਮ ਇੰਨਾ ਕੁ ਟੋਲਰੈਂਟ ਸੀ ਕਿ ਉਹਨਾਂ ਨੇ ਆਪਣੇ ਦਰਬਾਰ 'ਚੋਂ ਬ੍ਰਾਹਮਣ ਕੱਢੇ ਨਹੀਂ ਸੀ। ਉਹਨਾਂ ਨੇ ਉਹਨਾਂ ਨੂੰ ਕਈਆਂ ਨੂੰ ਤਾਂ ਪ੍ਰਾਈਮ ਮਿਨਿਸਟਰ ਬਣਾਇਆ ਹੋਇਆ ਸੀ ਜਾਂ ਆਪਣਾ ਮੁੱਖ ਸਲਾਹਕਾਰ ਰੱਖਿਆ ਹੋਇਆ ਸੀ। ਹੁਣ ਅਸੀਂ ਇਹ ਦੇਖਦੇ ਹਾਂ ਵੀ ਉਹਨਾਂ ਬੁੱਧ ਧਰਮ ਦਾ ਖਾਤਮਾ ਕਰਕੇ ਬ੍ਰਾਹਮਣਾਂ ਨੇ ਅਹਿੰਸਾ ਪਰਮੋ ਧਰਮ, ਉਹਨਾਂ ਦਾ ਜਿਹੜਾ ਨਾਂ ਹਿੰਸਾ ਕਰੋ, ਹਿੰਸਾ ਨਾਲ ਖਾਤਮਾ ਕਰ ਦਿਓ। ਉਹਨੂੰ ਕਹੋ ਜੀ ਅਸੀਂ ਤਾਂ ਹਿੰਸਾ 'ਚ ਯਕੀਨ ਰੱਖਦੇ, ਵੈਸ਼ਨੂੰ ਬਣ ਗਏ ਕਿ ਜੇ ਅਸੀਂ ਤਾਂ ਵੈਜੀਟੇਰੀਅਨ, ਅਸੀਂ ਤਾਂ ਮਾਸ ਵੀ ਨਹੀਂ ਖਾਂਦੇ, ਤੁਸੀਂ ਇਨਸਾਨੀ ਜਿਹੜੀਆਂ ਜ਼ਿੰਦਗੀਆਂ ਉਹ ਰੋਲ ਦਿੱਤੀਆਂ ਨੇ ਔਰ ਇਹ ਵੈਜੀਟੇਰੀਅਨ ਔਰ ਅਹਿੰਸਾ ਦੇ ਪੁਜਾਰੀ ਬਣ ਗਏ। ਹੁਣ ਅੱਜ ਭਾਰਤ ਦਾ ਸੁਪਰੀਮ ਕੋਰਟ ਕੀ ਕਹਿ ਰਿਹਾ ਹੈ, ਜੁਡੀਸ਼ਰੀ ਬਾਹਰ ਬੈਠੀਆਂ ਜਿਹੜੀਆਂ ਇੰਡੀਪੈਂਡੈਂਟ ਇੰਸਟੀਟਿਊਸ਼ਨਸ ਨੇ, US ਸਰਫ ਵਰਗੀਆਂ, US ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम, ਸਟੇਟ ਡਿਪਾਰਟਮੈਂਟ ਦੀ ਰਿਪੋਰਟ, ਐਮਨੈਸਟੀ ਇੰਟਰਨੈਸ਼ਨਲ, ਰਿਪੋਰਟਰਸ ਸੈਨ ਬਾਰਡਰਸ, ਰਿਪੋਰਟਰਸ ਵਿਦਆਊਟ ਬਾਰਡਰਸ, UN ਦੇ ਸਪੈਸ਼ਲ ਰਿਪੋਰਟੀਅਰ ਜਿਨ੍ਹਾਂ ਨੇ ਮੁਹੰਮਦ ਜ਼ੁਬੈਰ ਦੀ ਗੱਲ ਕੀਤੀ ਹੈ, ਦੂਸਰਿਆਂ ਦੇ ਨਾਲ ਜੋ ਚੱਲ ਰਿਹਾ। ਪਰ ਜਿਸ ਬੇਸ਼ਰਮੀ ਬੇਹਯਾਈ ਦੇ ਨਾਲ
ਮੋਦੀ ਔਰ ਉਹਦਾ ਜਿਹੜਾ ਬਾਕੀ ਸਾਰਾ ਲਾਣਾ ਹੈ ਉਹ ਇੰਡੀਆ ਨੂੰ ਜਮਹੂਰੀਅਤ ਕਹਿ ਰਿਹਾ। ਜਮਹੂਰੀਅਤ ਹੀ ਨਹੀਂ, ਮੋਦੀ ਅੱਜ ਕੱਲ੍ਹ ਬਿਹਾਰ ਦੇ ਵਿੱਚ ਇੱਕ ਥਾਂ ਤੇ ਜਿਹੜਾ ਦੌਰੇ ਤੇ ਹੈ ਔਰ ਉੱਥੇ ਜੋ ਉਹਨੇ ਕਿਹਾ ਉਹਨੂੰ ਮੈਨੂੰ ਦੇਖ ਕੇ ਹੀ ਆਇਆ। ਮੈਂ ਕਿਹਾ ਜਿਵੇਂ ਬੋਧੀ ਮਾਰ ਕੇ ਉਹਨਾਂ ਦਾ ਲੱਖਾਂ ਜਿਹੜੇ ਨੇ ਜਿਉਂਦੇ ਸਾੜ ਦਿੱਤੇ, ਦਰਿਆਵਾਂ 'ਚ ਡੋਬ ਕੇ ਮਾਰੇ ਔਰ ਫਿਰ ਐਲਾਨ ਦਿੱਤਾ ਅਹਿੰਸਾ ਪਰਮੋ ਧਰਮ ਔਰ ਉਹਨੂੰ ਡਿਕਲੇਅਰ ਕਰਤਾ ਕਿ ਭਾਈ ਔਰ ਤੁਸੀਂ ਕੂੜ ਦੇ ਉੱਤੇ ਆਧਾਰਿਤ ਆਪਣਾ ਸਾਰਾ ਪ੍ਰਬੰਧ ਚਲਾਉਂਦੇ ਹੋ। ਬ੍ਰਾਹਮਣਵਾਦ ਹੈ ਹੀ ਕੂੜ ਦੇ ਉੱਤੇ ਖੜਾ, ਪਰ ਤੁਸੀਂ ਐਲਾਨ ਕਰੋ ਸਤਿਅਮੇਵ ਜਯਤੇ ਕਿ ਸੱਤ ਦੀ ਜਿੱਤ ਹੁੰਦੀ ਹੈ। ਹੁਣ ਮੋਦੀ ਜਿਹੜਾ ਹੈ ਉਸ ਬਿਹਾਰ ਦੇ ਵਿੱਚ ਜਿਹੜਾ ਖਲੋ ਕੇ ਕਹਿ ਰਿਹਾ ਇੰਡੀਆ ਇਜ਼ ਏ ਡੈਮੋਕ੍ਰੇਸੀ ਬਿਕੋਜ਼ ਵੀ ਬਿਲੀਵ ਇਨ ਸਮਨਜस्य। ਇਹ ਸੰਸਕ੍ਰਿਤ ਦਾ ਲਫ਼ਜ਼ ਹੈ, ਇਹਦਾ ਮਤਲਬ ਹਾਰਮਨੀ, ਕਿ ਅਸੀਂ ਤਾਂ ਹਾਰਮਨੀ ਦੇਖੋ, ਇਹਦੇ ਹੱਥਾਂ ਵੱਲ ਦੇਖੋ, ਮੂੰਹ ਵੱਲ ਦੇਖੋ, ਤੁਹਾਨੂੰ ਹਜ਼ਾਰਾਂ ਬੇਗੁਨਾਹ ਮੁਸਲਮਾਨਾਂ ਦਾ ਖੂਨ ਜਿਹੜਾ ਇਹਨੇ ਔਰ ਅਮਿਤ ਸ਼ਾਹ ਨੇ 2002 ਚ ਗੁਜਰਾਤ ਦੇ ਵਿੱਚ ਬਹਾਇਆ ਉਹ ਨਜ਼ਰ ਆਏਗਾ। ਇਹਦੀਆਂ ਨੀਤੀਆਂ ਜੋ ਚੱਲ ਰਿਹਾ ਇਹਨੇ ਬਿਲਕੁਲ ਚੁੱਪੀ ਧਾਰੀ ਹੁੰਦੀ ਹੈ, ਥੱਲੇ ਇਹਨਾਂ ਦਾ ਕਾਡਰ ਜਿਹੜਾ ਪੂਰੀ ਵਾਇਲੈਂਸ ਕਰ ਰਿਹਾ। ਵੀ ਆਰ ਆਫਟਨ ਟੋਲਡ ਦੈਟ ਇੰਡੀਆ ਇਜ਼ ਦਾ ਲਾਰਜੈਸਟ ਡੈਮੋਕ੍ਰੇਸੀ। ਸਾਨੂੰ ਬਾਹਰ ਵਾਲੇ ਅਕਸਰ ਇਹ ਕਹਿੰਦੇ ਨੇ ਕਿ ਤੁਸੀਂ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਹੋ। I would like countrymen to remember that we are not just the largest, India is the mother of all democracies। ਕਿ ਮੈਂ ਆਪਣੇ ਮੁਲਕ ਦੇ ਵਾਸੀਆਂ ਨੂੰ ਦੱਸਣਾ ਚਾਹੁੰਦਾ ਕਿ ਅਸੀਂ ਸਿਰਫ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਹੀ ਨਹੀਂ ਹੈ, ਅਸੀਂ ਤਾਂ ਜਮਹੂਰੀਅਤ ਦੀ ਮਾਂ ਹੈ, ਮਦਰ ਆਫ ਆਲ ਡੈਮੋਕ੍ਰੇਸੀਜ਼। ਔਰ ਫਿਰ ਉਹ ਇੱਥੇ ਹੀ ਨਹੀਂ ਰੁਕਦਾ, ਉਹਨੇ ਇਹ ਕਿਹਾ ਕਿ ਭਾਈ ਮੈਨੀ ਪੀਪਲ ਸੇ ਦਾ ਡੈਮੋਕ੍ਰੇਸੀ ਕੇਮ ਟੂ ਇੰਡੀਆ ਬਿਕੋਜ਼ ਆਫ ਵੈਸਟਰਨ ਇਨਫਲੂਐਂਸ। ਕੁਛ ਲੋਕ ਕਹਿੰਦੇ ਨੇ ਕਿ ਪੱਛਮੀ ਮੁਲਕਾਂ ਕਰਕੇ ਸਾਡੇ ਜਮਹੂਰੀਅਤ ਆਈ। ਬਾਈ ਡੂਇੰਗ ਸੋ ਦੇ ਅੰਡਰਮਾਈਨ ਦਾ ਲੈਗੇਸੀ, ਕਿਉਂਕਿ ਉਹਨੇ ਕਿਹਾ ਜੀ ਇਹ ਕਹਿ ਕੇ ਜਿਹੜਾ ਉਹ ਸਾਡੀ ਲੈਗੇਸੀ ਵਿਰਸੇ ਨੂੰ ਛੁਟਿਆਉਣ ਦੀ ਕੋਸ਼ਿਸ਼ ਕਰ ਰਹੇ ਨੇ, ਕਿਉਂਕਿ ਅਸੀਂ ਤਾਂ ਮਦਰ ਆਫ ਆਲ ਡੈਮੋਕ੍ਰੇਸੀਜ਼ ਹੈ, ਅਸੀਂ ਤਾਂ ਸਾਰਿਆਂ ਨੂੰ ਇਹ ਡੈਮੋਕ੍ਰੇਸੀ ਦਿੱਤੀ। ਔਰ ਮੈਂ ਅੱਜ ਸੋਚ ਰਿਹਾ ਸੀ, ਮੈਂ ਕਿਹਾ ਹੁਣ ਅੱਜ ਜਿਹੜੀ ਨਾਸਾ ਦੀ ਆਬਜ਼ਰਵੇਟਰੀ ਨੇ $10 ਬਿਲੀਅਨ ਵਾਲੇ ਉਹਨਾਂ ਦੇ ਟੈਲੀਸਕੋਪ ਨੇ ਕਹਿਕਸ਼ਾਂ ਦਿਖਾਈਆਂ ਯੂਨੀਵਰਸ ਦੇ ਵਿੱਚ ਕੀ ਚੱਲ ਰਿਹਾ। ਮੈਂ ਕਿਹਾ ਅੱਜ ਕੱਲ੍ਹ 'ਚ ਬਿਆਨ ਆਇਆ ਲੋਕ ਇਹਨਾਂ ਨੇ ਸਾਡਾ ਹੀ ਚੋਰੀ ਕੀਤਾ, ਸਾਡੇ ਵੇਦਾਂ 'ਚ ਪਹਿਲਾਂ ਹੀ ਲਿਖਿਆ ਹੋਇਆ ਸੀ, ਸਾਡੇ ਤਾਂ ਉਹਦੇ 'ਚ ਇਮੇਜਸ ਬਣਾਏ ਹੋਏ ਸੀ। ਫਲਾਣੇ ਮੰਦਿਰ 'ਚ ਜਾ ਕੇ ਦੇਖੋ ਜਿਹੜਾ ਇਮੇਜ ਹੈ ਉਹ ਉਹਨਾਂ ਗੈਲੈਕਸੀਜ਼ ਦਾ ਹੀ ਬਣਾਇਆ ਹੋਇਆ। ਹੁਣ ਇੱਕ ਪਾਸੇ ਮੋਦੀ ਦੀ ਇਸ ਸਟੇਟਮੈਂਟ ਦੇ ਮੱਦੇਨਜ਼ਰ ਹੁਣ ਵਿਦ ਇਨ ਇੰਡੀਆ ਕੌਣ ਕੀ ਕਹਿ ਰਿਹਾ, ਜਿਹਦੇ 'ਚ ਕਾਂਗਰਸ ਐਕਿਊਜ਼ਸ ਮੋਦੀ ਗਵਰਨਮੈਂਟ ਆਫ ਇੰਟਰਫੀਅਰਿੰਗ ਵਿਦ ਇੰਟੀਮੀਡੇਟਿੰਗ ਜੁਡੀਸ਼ਰੀ। ਹੁਣ ਇਹ ਲਾਰਜੈਸਟ ਡੈਮੋਕ੍ਰੇਸੀ ਨਹੀਂ ਜਿਹਨੂੰ ਮੋਦੀ ਕਹਿੰਦਾ ਮਦਰ ਆਫ ਆਲ ਡੈਮੋਕ੍ਰੇਸੀਜ਼। ਕਾਂਗਰਸ ਦਾ ਜਿਹੜਾ ਸਪੋਕਸਮੈਨ ਹੈ ਅਭਿਸ਼ੇਕ ਸਿੰਘ ਵੀ, ਔਰ ਇਹ ਖੁਦ ਸੁਪਰੀਮ ਕੋਰਟ ਦਾ ਸੀਨੀਅਰ ਵਕੀਲ ਹੈ, ਉਸ 'ਚ ਉਹਨੇ ਕਿਹਾ ਕਿ ਭਈ ਮੋਦੀ ਜਿਹੜਾ ਹੈ ਉਹ ਕੀ ਕਰ ਰਿਹਾ ਹੈ। ਮੋਦੀ ਗਵਰਨਮੈਂਟਸ ਅਪਰੋਚ ਟੂ ਦਾ ਜੁਡੀਸ਼ਰੀ ਸਮੈਕਸ ਆਫ 3 ਆਈਜ਼ ਐਂਡ ਇਕੁਅਲੀ 3S ਅਪਰੋਚ, ਕਿ 3 ਆਈਜ਼ ਔਰ 3S ਜਿਹੜੇ ਨੇ ਉਹ ਲੱਗਦੇ ਨੇ ਮੋਦੀ ਦੀ ਅਪਰੋਚ ਤੇ। ਔਰ 3 ਆਈ ਕਿਹੜੇ ਨੇ? ਇੰਟੀਮੀਡੇਸ਼ਨ, ਇੰਟਰਫੇਰੈਂਸ ਐਂਡ ਇਨਫਲੂਐਂਸ, ਕਿ ਜੱਜਾਂ ਨੂੰ ਡਰਾ ਰਹੇ ਨੇ। ਕਰਨਾਟਕਾ ਹਾਈ ਕੋਰਟ ਦੇ ਤੇ ਇੱਕ ਜੱਜ ਨੇ ਪਬਲਿਕਲੀ ਕਿਹਾ ਆਪਣੇ ਕਿ ਮੈਨੂੰ ਧਮਕੀ ਦਿੱਲੀ ਤੋਂ ਆਈ ਕਿ ਦੇਖ ਲਿਆ ਹਸ਼ਰ ਤੇਰਾ ਫਿਰ ਕੀ ਹੋਏਗਾ, ਟ੍ਰਾਂਸਫਰ ਕਰ ਦਿਆਂਗੇ, ਡਿਮੋਟ ਕਰ ਦਿਆਂਗੇ। ਔਰ ਇਹ ਹੈ ਇੰਟੀਮੀਡੇਸ਼ਨ, ਇੰਟਰਫੇਰੈਂਸ, ਕਿ ਸਿੱਧੇ ਤੌਰ ਤੇ ਜੇ ਨੂਪਰ ਸ਼ਰਮਾ ਦੇ ਖਿਲਾਫ ਸੁਪਰੀਮ ਕੋਰਟ ਦੇ 2 ਜੱਜਾਂ ਨੇ ਇਹ ਕਿਹਾ ਕਿ ਭਾਈ ਇਹਦਾ ਜਿਹੜਾ ਬਿਆਨ ਹੈ ਨਬੀ ਦੇ ਖਿਲਾਫ ਜੋ ਇਹਨੇ ਕਿਹਾ ਉਹਨੇ ਭਾਰਤ 'ਚ ਅੱਗ ਲਾਈ ਹੈ, ਉਹਨੂੰ ਅਪੋਲੋਜਾਈਜ਼ ਕਰਨਾ ਚਾਹੀਦਾ, ਤੇ ਕਿਵੇਂ ਉਹਦੇ ਖਿਲਾਫ ਉਹਨਾਂ ਨੇ ਹੈਡਲੈਸ ਟਵਿੱਟਰ ਔਰ ਦੂਸਰਿਆਂ ਰਾਹੀਂ ਇੱਕ ਕੈਂਪੇਨ ਜੱਜਾਂ ਦੇ ਖਿਲਾਫ ਸ਼ੁਰੂ ਕੀਤਾ। ਉਹ ਵੀ ਡਰਦੇ ਘਰਾਂ 'ਚੋਂ ਨਹੀਂ ਨਿਕਲਦੇ ਹੋਣੇ ਇਸ ਕਿਸਮ ਦਾ। ਉਹਦੇ 'ਚ ਫਿਰ ਇੱਕ ਚਿੱਠੀ ਵੀ ਇੰਟੈਲੈਕਚੁਅਲ ਸਾਬਕਾ ਜੱਜਾਂ ਨੇ ਕਿ ਜੀ ਸੁਪਰੀਮ ਕੋਰਟ ਦਾ ਇਹ ਕੋਈ ਨਹੀਂ। ਸੋ ਜੁਡੀਸ਼ਰੀ ਨੂੰ ਇੰਟੀਮੀਡੇਟ ਕਰਕੇ ਰੱਖਿਆ ਹੋਇਆ, ਇੰਟਰਫੀਅਰ ਕਰ ਰਹੇ ਨੇ। ਐਂਡ ਇਨਫਲੂਐਂਸ ਤਾਂ ਇਹੀ ਹੈ ਕਿ ਭਾਈ ਹੁਣ ਜਿਹੜਾ 400 ਤੋਂ ਜ਼ਿਆਦਾ ਜੱਜਾਂ ਦੀਆਂ ਅਸਾਮੀਆਂ ਖਾਲੀ ਪਈਆਂ ਤਾਂ ਕਿ ਜਿਹੜੇ ਸੀਨੀਅਰ ਨੇ ਉਹ ਰਿਟਾਇਰ ਹੋ ਜਾਣ, ਉਹਨਾਂ ਦੀ ਕੋਈ ਪ੍ਰਮੋਸ਼ਨ ਨਹੀਂ ਹੈ, ਅੱਗੋਂ ਲਿਆਣੇ ਨਹੀਂ ਨੇ, ਆਪਣੇ ਦੁਮ ਛੱਲੇ ਲਿਆਣੇ ਨੇ ਔਰ ਸਿੱਧੇ ਤੌਰ ਤੇ ਇਨਫਲੂਐਂਸ ਕਰਨ ਦੀ ਲਾਈਨ ਹੈ। ਫਿਰ ਉਹਨਾਂ ਨੇ ਕਿਹਾ ਵੀ ਮੋਦੀ ਗਵਰਨਮੈਂਟਸ ਅਪਰੋਚ ਟੂ ਜੁਡੀਸ਼ਰੀ ਇਹ ਹੈ, BJP is equally on a spree to sabotage। ਹੁਣ 3S, ਪਹਿਲਾਂ ਉਹਨਾਂ ਨੇ 3 ਆਈਜ਼ ਕਹੀਆਂ, ਇੰਟੀਮੀਡੇਸ਼ਨ, ਇੰਟਰਫੇਰੈਂਸ, ਇਨਫਲੂਐਂਸ, ਹੁਣ 3S ਨੇ, ਸੈਬੋਟਾਜ, ਸਬਜੂਗੇਟ ਐਂਡ ਸਬਵਰਟ ਦਾ ਜੁਡੀਸ਼ਰੀ। ਹੁਣ ਸੈਬੋਟਾਜ ਹੁੰਦਾ ਹੈ ਕਿ ਡਿਸਟਰੋਏ ਕਰਨਾ, ਜਿਵੇਂ ਕਿਵੇਂ ਉਹਨਾਂ ਨੇ ਉਹ ਰੰਜਨ ਗੋਗੋਈ ਨੂੰ ਜਿਹੜਾ ਪਹਿਲਾਂ ਇੰਡੀਪੈਂਡੈਂਟ ਸੋਚਦਾ ਸੀ, ਇੱਕ ਔਰਤ ਖੜੀ ਕਰਤੀ
ਜਿਹੜੀ ਹੈ ਉਹ ਮੋਰਲ ਟਰਪੀਚੂਡ ਦਾ ਕੇਸ ਬੜਾ, ਫਿਰ ਉਹਦੇ ਤੋਂ ਬਾਬਰੀ ਮਸਜਿਦ ਵਾਲਾ ਫੈਸਲਾ ਬਾਬਰੀ ਬੰਦਰ ਦੇ ਹੱਕ 'ਚ ਕਰਵਾਇਆ। ਇਹ ਹੈ ਜਦੋਂ ਤੁਸੀਂ ਵਿੱਚ ਵੜ ਕੇ ਸੈਬੋਟਾਜ ਕਰਦੇ ਹੋ, ਸਬਜੂਗੇਟ, ਤੁਸੀਂ ਉਹਨਾਂ ਨੂੰ ਅਧੀਨ ਬਣਾਓ, ਉਹਨਾਂ ਨੂੰ ਦੱਸੋ ਕਿ ਬੌਸ ਕੌਣ ਹੈ, ਔਰ ਸਬਵਰਟ ਹਰ ਢੰਗ ਦੇ ਨਾਲ ਇਹ ਕਰ ਰਹੇ ਨੇ। ਹੁਣ ਇਹ ਕਾਂਗਰਸ ਦਾ ਮੇਨ ਆਪੋਜੀਸ਼ਨ ਲੀਡਰ ਕਹਿ ਰਿਹਾ, ਜਿਹੜਾ ਉਸ ਮੋਦੀ ਨੂੰ ਜਿਹੜਾ ਇਹ ਕਹਿ ਰਿਹਾ ਜੀ ਅਸੀਂ ਮਦਰ ਆਫ ਆਲ ਡੈਮੋਕ੍ਰੇਸੀਜ਼ ਹੈ। ਹੁਣ ਤ੍ਰਿਣਮੂਲ ਕਾਂਗਰਸ ਬੰਗਾਲ ਦੇ ਵਿੱਚ ਉਹਨਾਂ ਦੀ ਹਕੂਮਤ ਹੈ, ਉਹਨਾਂ 'ਚ ਮਮਤਾ ਬੈਨਰਜੀ ਤੋਂ ਬਾਅਦ ਜਿਹੜਾ ਮੋਸਟ ਪਾਵਰਫੁਲ ਲੀਡਰ ਹੈ ਉੱਥੇ ਉਹਦਾ ਭਤੀਜਾ ਹੀ ਹੈ ਮਮਤਾ ਦਾ, ਅਭਿਸ਼ੇਕ ਬੈਨਰਜੀ ਹੈ। ਉਹਨੇ ਕੀ ਕਿਹਾ, ਤ੍ਰਿਣਮੂਲ ਕਾਂਗਰਸ ਨੈਸ਼ਨਲ ਜਨਰਲ ਸੈਕਟਰੀ ਅਭਿਸ਼ੇਕ ਬੈਨਰਜੀ ਅਟੈਕਡ ਭਾਰਤੀ ਜਨਤਾ ਪਾਰਟੀ claiming that it will face Sri Lanka and Afghanistan like protests by people because of the steady hike in fuel prices in the country। ਕਿ ਜੋ ਮਹਿੰਗਾਈ ਨੇ ਜਿਹੜਾ ਉਹ ਚੁੱਕੀ ਹੋਈ ਹੱਥ, ਉਹਦੇ ਨਤੀਜੇ ਦੇ ਤੌਰ ਤੇ ਬਹੁਤ ਜਲਦੀ ਭਾਰਤ ਜੀ ਸ੍ਰੀਲੰਕਾ ਵਾਂਗ ਜਾਂ ਜੋ ਅਫਗਾਨਿਸਤਾਨ ਦੀ ਹਾਲਤ ਹੈ ਉਹ ਬਣਦੀ ਚਲੀ ਜਾਏਗੀ। ਹੁਣ ਇਸ ਦੇ ਨਾਲ ਨਾਲ ਜਿਸ ਨੂੰ ਭਾਰਤ ਵਿਸ਼ਵ ਗੁਰੂ ਵੱਡੀ ਇਕੋਨਮੀ, ਇਹ ਖਬਰ ਮੈਂ ਡਿਟੇਲ 'ਚ ਪੜ੍ਹ ਨਹੀਂ ਸਕਾਂਗਾ ਪਰ ਇਹ ਮੇਨ ਖਬਰ ਦਾ ਟਾਈਟਲ ਹੀ ਦੱਸਦਾ ਹੈ, ਇੰਡੀਅਨਸ ਆਰ ਨਾਟ ਬਾਇੰਗ ਅੰਡਰਵੀਅਰ, ਦੈਟ ਇਜ਼ ਹਾਊ ਬੈਡ ਦਾ ਇਕੋਨਮੀ ਇਜ਼। ਕਿ ਉਹ ਜਿਹੜੇ ਵਿਚਾਰੇ ਪਤਾ ਨਹੀਂ ਕਿੰਨੇ ਹਜ਼ਾਰ ਕਰੋੜ ਦੀ ਅੰਡਰਵੀਅਰ ਇੰਡਸਟਰੀ ਆ ਉਹਨਾਂ ਦੀ, ਉਹ ਕਹਿੰਦੇ 20% ਜਿਹੜੀ ਆ ਉਹ ਉੱਡ ਗਈ ਕਿਉਂਕਿ ਲੋਕਾਂ ਕੋਲ ਜਿਹੜੇ ਪੈਸੇ ਹੀ ਨਹੀਂ ਨੇ, ਈਵਨ ਉਹਦੇ ਤੇ ਵੀ ਨਹੀਂ ਇਨਵੈਸਟ ਕਰ। ਇਹ ਹੈ ਇਹਨਾਂ ਦੀ ਇਕੋਨਮੀ ਦਾ ਹਾਲ। ਸੋ ਹੁਣ ਜਿਵੇਂ ਤੁਸੀਂ ਕਿਹਾ ਕਿ ਜੇ ਹੁਣ ਮੋਦੀ ਕਹਿੰਦਾ ਕਿ ਵੀ ਅਸੀਂ ਸਿਰਫ ਲਾਰਜੈਸਟ ਡੈਮੋਕ੍ਰੇਸੀ ਨਹੀਂ ਹੈ ਜਿਵੇਂ ਵੈਸਟ ਵਾਲੇ ਸਾਨੂੰ ਕਹਿੰਦੇ ਨੇ, ਅਸੀਂ ਤਾਂ ਮਦਰ ਆਫ ਆਲ ਡੈਮੋਕ੍ਰੇਸੀਜ਼ ਕਹਿੰਦੇ, ਤਾਂ ਅਸੀਂ ਇਹੀ ਕਹਿ ਸਕਦੇ ਹਾਂ, ਵਾਹ ਮੋਦੀ ਜੀ ਵਾਹ, ਬੜੇ ਬੜੇ ਝੂਠੇ ਦੇਖੇ, ਪਰ ਮੇਰਾ ਖਿਆਲ ਜੇ ਝੂਠਿਆਂ ਦਾ ਕੋਈ ਅਵਾਰਡ ਦੁਨੀਆ 'ਚ ਬਣਿਆ ਹੋਇਆ ਤੇ ਉਹ ਤੂੰ ਹੀ ਡਿਜ਼ਰਵ ਕਰਦੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।